सन 47 ਦੇ ਜੋ ਦੇਸ਼ ਦੀ ਵੰਡ ਹੋਈ ਤੋਂ ਪਾਕਿਸਤਾਨ ਚਲਾ ਗਿਆ। ਵੰਡ ਦੇ ਕਰ ਕਈ ਪਰਿਵਾਰ ਉਧਰ ਗਏ, ਕਈ ਇੱਧਰ ਚਲੇ ਗਏ। ਉਹ ਵੀਰ ਨੇ ਲਗਭਗ ਅੱਜ ਤੋਂ 3 ਸਾਲ ਪਹਿਲਾਂ ਪਤਾ ਨਹੀਂ ਕਿਸੇ ਤਰ੍ਹਾਂ ਨੰਬਰ ਲਿਆ ਵਾ ਸਾਡੇ ਪਿੰਡ ਦੇ ਬੰਦੇ ਦਾ। ਨੰਬਰ ਲਿਆ ਕੇ ਤੇ ਉਹਨੇ ਕਾਲ ਕੀਤੀ ਕਿ ਮੈਂ ਮੱਤੇਵਾਲ ਦਾ ਵਾਂ ਤੇ ਮੇਰਾ ਘਰ ਹੈਗਾ ਸੀਗਾ 10 ਸਾਲ ਦੀ ਮੇਰੀ ਉਮਰ ਸੀ ਤੇ ਮੇਰਾ ਘਰ ਸ਼ਿਵਦਵਾਲਾ ਮੰਦਿਰ ਦੇ ਲਾਗੇ ਸੀ। ਵੀਡੀਓ ਕਾਲ ਕੇ ਦਿਖਾਓ ਮੈਨੂੰ। ਤੇ ਸੰਗਤ ਜੀ ਜੋ ਮੰਦਿਰ ਜੋ ਦਿਖਾਇਆ ਗਿਆ ਤੇ ਉਹਦਾ ਮੰਦਿਰ ਦਾ ਨਿੱਕਾ ਹੋ ਗਿਆ ਵਾ। ਮੰਦਿਰ ਨੇ ਨਿੱਕਾ ਆਇਆ ਜਦੋਂ ਉਹ 10 ਸਾਲ ਦਾ ਸੀਗਾ, ਅੱਜ ਤੋਂ 70-80 ਸਾਲ ਪਹਿਲਾਂ। ਉਹ ਮੰਦਿਰ ਉੱਚਾ ਸੀ, ਹੁਣ ਮਿੱਟੀ ਪਾ ਪਾ ਲੋਕਾਂ ਦੇ ਪਿੰਡ ਉੱਚਾ ਹੋ ਗਿਆ, ਮੰਦਿਰ ਨੀਵਾਂ ਹੋ ਗਿਆ। ਉਹ ਬੰਦੇ ਨੇ ਇੰਨਾ ਮਨ ਨੂੰ ਆਪਣੇ ਨੂੰ ਚੋਟ ਛੱਡ ਲੱਗੀ ਤੇ ਮੈਂ ਆਪਣੇ ਪਿੰਡ ਦੇ ਦਰਸ਼ਨ ਕਰਕੇ ਖੁਸ਼ ਹੋ ਗਿਆ ਬੰਦਾ। ਤੇ ਮੈਂ ਚਾਹੁੰਦਾ ਕਿ ਜੀ ਇੱਕ ਬਜ਼ੁਰਗ ਬੰਦਾ ਆਪਣੇ ਪਿੰਡ ਨੂੰ ਵੀਡੀਓ ਕਾਲ ਰਾਹੀਂ ਦੇਖ ਕੇ ਇੰਨਾ ਖੁਸ਼ ਹੋ ਰਿਹਾ ਵਾ। ਤੇ ਜੇ ਕਿਤੇ ਇੱਧਰ ਦੇ ਲੋਕ ਜਿਹੜੇ ਪਾਕਿਸਤਾਨ ਰਹਿ ਗਏ ਸਾਡੇ ਹਿੰਦੁਸਤਾਨ ਦੇ ਇੱਧਰ ਦੇ, ਜੇ ਉਹਨਾਂ ਨੂੰ ਕਿਤੇ ਖੁੱਲ੍ਹ ਦਿੱਤੀ ਜਾਵੇ ਪਾਕਿਸਤਾਨ ਸਰਕਾਰ ਨੂੰ ਹੱਥ ਜੋੜ ਕੇ, ਕਿ ਉਹਨਾਂ ਬਜ਼ੁਰਗਾਂ ਨੂੰ ਵਿਜੇ ਦਿਓ ਜਿਹੜੇ ਬਜ਼ੁਰਗ ਪੰਜਾਬ ਛੱਡ ਕੇ ਆਏ, ਸ਼ਰਧਾ ਪੰਜਾਬ ਛੱਡ ਕੇ ਆਏ ਆ। ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਸਰਕਾਰ ਨੂੰ ਮੇਰੀ ਆਵਾਜ਼ ਪਹੁੰਚਾਉਣੀ ਚਾਹੀਦੀ ਉੱਥੇ। ਉਹਨਾਂ ਬਜ਼ੁਰਗਾਂ ਨੂੰ 10 ਦਿਨ ਦਾ ਵਿਜਾ ਦਿਓ, ਆਪਣੇ ਪਿੰਡ ਤੇ ਜਾ ਕੇ ਦਰਸ਼ਨ ਕਰਨ। ਮਰਨ ਤੋਂ ਪਹਿਲਾਂ ਆਪਣੇ ਵੱਡੇ ਵਡੇਰਿਆਂ ਦੇ ਕਬਰਸਤਾਨਾਂ ਜਾ ਕੇ ਫੁੱਲ ਚੜਾ ਗਏ ਹੋਣ। ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਤਾਂ ਸਾਨੂੰ ਵਜੇ ਮਿਲਦੇ ਨੇ ਪਾਕਿਸਤਾਨ ਆਉਣ ਦੇ, ਪਾਕਿਸਤਾਨ ਦੇ ਲੋਕਾਂ ਨੂੰ ਵੀ ਮਿਲਣਾ ਚਾਹੀਦਾ ਵਾ। ਹਿੰਦੁਸਤਾਨ ਜਾ ਕੇ ਦਰਸ਼ਨ ਕਰਨ ਆਪਣੇ ਵੱਡੇ ਵਡੇਰਿਆਂ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦਾਸ ਬੂਟਾ ਸਿੰਘ ਗਲ ਮੱਤੇਵਾਲ ਮੇਰੇ ਪਿੰਡ ਦਾ ਇੱਕ ਵੀਰ ਸਨ 47 ਦੀ ਵੰਡ ਦੇ ਵਿੱਚ ਪਾਕਿਸਤਾਨ ਚਲਾ ਗਿਆ। ਮੱਤੇਵਾਲ ਦਾ ਸਨ 47 ਦੇ ਵਿੱਚ ਜੋ ਦੇਸ਼ ਦੀ ਵੰਡ ਹੋਈ ਤੋਂ ਪਾਕਿਸਤਾਨ ਚਲਾ ਗਿਆ। ਵੰਡ ਦੇ ਕਰ ਕਈ ਪਰਿਵਾਰ ਉਧਰ ਗਏ, ਕਈ ਇੱਧਰ ਚਲੇ ਗਏ। ਉਹ ਵੀਰ ਨੇ ਲਗਭਗ ਅੱਜ ਤੋਂ 3 ਸਾਲ ਪਹਿਲਾਂ ਪਤਾ ਨਹੀਂ ਕਿਸੇ ਤਰ੍ਹਾਂ ਨੰਬਰ ਲਿਆ ਵਾ ਸਾਡੇ ਪਿੰਡ ਦੇ ਬੰਦੇ ਦਾ। ਨੰਬਰ ਲਿਆ ਕੇ ਤੇ ਉਹਨੇ ਕਾਲ ਕੀਤੀ ਕਿ ਮੈਂ ਮੱਤੇਵਾਲ ਦਾ ਵਾਂ ਤੇ ਮੇਰਾ ਘਰ ਹੈਗਾ ਸੀਗਾ 10 ਸਾਲ ਦੀ ਮੇਰੀ ਉਮਰ ਸੀ ਤੇ ਮੇਰਾ ਘਰ ਸ਼ਿਵਦਵਾਲਾ ਮੰਦਿਰ ਦੇ ਲਾਗੇ ਸੀ। ਵੀਡੀਓ ਕਾਲ ਕੇ ਦਿਖਾਓ ਮੈਨੂੰ। ਤੇ ਸੰਗਤ ਜੀ ਜੋ ਮੰਦਿਰ ਜੋ ਦਿਖਾਇਆ ਗਿਆ ਤੇ ਉਹਦਾ ਮੰਦਿਰ ਦਾ ਨਿੱਕਾ ਹੋ ਗਿਆ ਵਾ। ਮੰਦਿਰ ਨੇ ਨਿੱਕਾ ਆਇਆ ਜਦੋਂ ਉਹ 10 ਸਾਲ ਦਾ ਸੀਗਾ, ਅੱਜ ਤੋਂ 70-80 ਸਾਲ ਪਹਿਲਾਂ। ਉਹ ਮੰਦਿਰ ਉੱਚਾ ਸੀ, ਹੁਣ ਮਿੱਟੀ ਪਾ ਪਾ ਲੋਕਾਂ ਦੇ ਪਿੰਡ ਉੱਚਾ ਹੋ ਗਿਆ, ਮੰਦਿਰ ਨੀਵਾਂ ਹੋ ਗਿਆ। ਉਹ ਬੰਦੇ ਨੇ ਇੰਨਾ ਮਨ ਨੂੰ ਆਪਣੇ ਨੂੰ ਚੋਟ ਛੱਡ ਲੱਗੀ ਕਿ ਮੈਂ ਆਪਣੇ ਪਿੰਡ ਦੇ ਦਰਸ਼ਨ ਕਰਕੇ ਖੁਸ਼ ਹੋ ਗਿਆ ਬੰਦਾ। ਤੇ ਮੈਂ ਚਾਹੁੰਦਾ ਕਿ ਜੀ ਇੱਕ ਬਜ਼ੁਰਗ ਬੰਦਾ ਆਪਣੇ ਪਿੰਡ ਨੂੰ ਵੀਡੀਓ ਕਾਲ ਰਾਹੀਂ ਦੇਖ ਕੇ ਇੰਨਾ ਖੁਸ਼ ਹੋ ਰਿਹਾ ਵਾ। ਤੇ ਜੇ ਕਿਤੇ ਇੱਧਰ ਦੇ ਲੋਕ ਜਿਹੜੇ ਪਾਕਿਸਤਾਨ ਰਹਿ ਗਏ ਸਾਡੇ ਹਿੰਦੁਸਤਾਨ ਦੇ ਇੱਧਰ ਦੇ, ਜੇ ਉਹਨਾਂ ਨੂੰ ਕਿਤੇ ਖੁੱਲ੍ਹ ਦਿੱਤੀ ਜਾਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ, ਪਾਕਿਸਤਾਨ ਸਰਕਾਰ ਨੂੰ ਹੱਥ ਜੋੜ ਕੇ, ਕਿ ਉਹਨਾਂ ਬਜ਼ੁਰਗਾਂ ਨੂੰ ਵਿਜੇ ਦਿਓ ਜਿਹੜੇ ਬਜ਼ੁਰਗ ਪੰਜਾਬ ਛੱਡ ਕੇ ਆਏ, ਸ਼ਰਧਾ ਪੰਜਾਬ ਛੱਡ ਕੇ ਆਏ ਆ। ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਸਰਕਾਰ ਨੂੰ ਮੇਰੀ ਆਵਾਜ਼ ਪਹੁੰਚਾਉਣੀ ਚਾਹੀਦੀ ਉੱਥੇ, ਕਿ ਉਹਨਾਂ ਬਜ਼ੁਰਗਾਂ ਨੂੰ 10 ਦਿਨ ਦਾ ਵਿਜਾ ਦਿਓ, ਆਪਣੇ ਪਿੰਡ ਤੇ ਜਾ ਕੇ ਦਰਸ਼ਨ ਕਰਨ। ਮਰਨ ਤੋਂ ਪਹਿਲਾਂ ਆਪਣੇ ਵੱਡੇ ਵਡੇਰਿਆਂ ਦੇ ਕਬਰਸਤਾਨਾਂ ਜਾ ਕੇ ਫੁੱਲ ਚੜਾ ਗਏ ਹੋਣ। ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਜਿੱਦਾਂ ਸਾਨੂੰ ਵਜੇ ਮਿਲਦੇ ਨੇ ਪਾਕਿਸਤਾਨ ਆਉਣ ਦੇ, ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਮਿਲਣਾ ਚਾਹੀਦਾ ਵਾ। ਹਿੰਦੁਸਤਾਨ ਜਾ ਕੇ ਦਰਸ਼ਨ ਕਰਨ ਆਪਣੇ ਵੱਡੇ ਵਡੇਰਿਆਂ ਦੇ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।